ਜਦਾਲਾ ਸੁਪਨਾ ਹੀ ਨਹੀਂ ਯਾਦ ਆਉਂਦਾ ਭੁੱਲਦਾ ਹੀ ਨਹੀਂ ਰਹੀ ਜੇ ਜਦਾਲੇ ਤੇ ਇਹਦੇ ਮੁੱਕਣੀ ਗੱਲ ਉਹਦਾ ਜਦੋਂ ਦਮ ਨਿਕਲ ਜਾਣੇ ਨੇ। जी अस्सलाम वालेकुम दोस्तों, मैं औरंगजेब बेग और अपनी एक नई वीडियो के नाल तुहाडी खिदमत च हाज़र हाँ। यह जी तुसीं गुफ्तगू सुनी है ये ने बजुर्ग पंजाबी सिख जिहड़े सरदार जी इत्थों चले गए ने, पाकिस्तान तो इंडिया चले गए ने। लहिंदे पंजाब तो चढ़दे पंजाब 1947 की वंड च चले गए सन। उदों ये जवान हुंदे सन ते हुण इन्हां ने वीडियो इंडिया जाके एक बयान दिता है। साडा एक पंजाबी चैनल है इंडिया का जिहदा नाम है मिट्टी दी महक, ਤੇ ਉਹਨਾਂ ਨੂੰ ਇਹਨਾਂ ਨੇ ਇੰਟਰਵਿਊ ਦਿੱਤਾ ਜਿਹਦੇ ਜਿਨ੍ਹਾਂ ਨੇ ਕਿਹਾ ਕਿ ਜੀ ਜਦਾਲਾ ਪਿੰਡ ਨਹੀਂ ਭੁੱਲਦਾ, ਕਿਉਂਕਿ ਇੱਥੇ ਇਸੇ ਪਿੰਡ 'ਚ ਇਹਨਾਂ ਦੀਆਂ ਬਚਪਨ ਦੀਆਂ ਯਾਦਾਂ ਨੇ। ਇਹ ਜਦਾਲਾ ਪਿੰਡ ਵਾਕਿਆ ਹੈ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਤੇ ਮੈਂ ਫਿਰ ਆਖਿਆ ਕਿ ਬਾਬਾ ਜੀ ਦਾ ਪਤਾ ਨਹੀਂ ਕਿੰਨਾ ਕੁ ਦਿਲ ਕਰਦਾ ਆਪਣਾ ਪਿੰਡ ਵੇਖਣ ਤੇ ਮੈਂ ਫਿਰ ਉਹਨਾਂ ਦੀ ਖੁਆਇਸ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਦਾਲੇ ਪਿੰਡ ਆਇਆ। ਇਹ ਸਾਰਾ ਜਦਾਲਾ ਪਿੰਡ ਤੁਸੀਂ ਦੇਖਦੇ ਹੋ, ਬਹੁਤ ਹੀ ਵੱਡਾ ਪਿੰਡ ਹੈ। ਜੈਸਾ ਕਿ ਬਜ਼ੁਰਗਾਂ ਵੀ ਦੱਸਿਆ ਕਿ ਇਹ ਵੰਡ ਤੋਂ ਪਹਿਲੇ ਬੜਾ ਵੱਡਾ ਪਿੰਡ ਹੁੰਦਾ ਸੀ ਤੇ ਆਸ-ਪਾਸ ਦੇ ਜਿੰਨੇ ਵੀ ਕੋਈ 20-25 ਪਿੰਡ ਸਨ ਉਹਨਾਂ ਦਾ ਇਹ ਮਰਕਜ਼ ਹੁੰਦਾ ਸੀ। ਇੱਥੋਂ ਆ ਕੇ ਤੇ ਉਹ ਚੀਜ਼ਾਂ ਖਰੀਦਦੇ ਹੁੰਦੇ ਸਨ। ਇੱਥੇ ਦੁਕਾਨਾਂ ਬਾਜ਼ਾਰ ਬਣੇ ਹੁੰਦੇ ਸਨ ਤੇ ਇੱਥੋਂ ਆ ਕੇ ਸ਼ਾਪਿੰਗ ਕਰਦੇ ਹੁੰਦੇ ਸਨ। ਇੱਥੇ ਖੱਤਰੀਆਂ ਦੀਆਂ ਬੜੀ ਦੁਕਾਨਾਂ ਹੁੰਦੀਆਂ ਸਨ ਤੇ ਜਿਹੜੇ ਸਿੱਖ ਜੱਟ ਨੇ ਉਹਨਾਂ ਦਾ ਜਿਹੜਾ ਨਾ ਇੱਥੇ ਕਾਰੋਬਾਰ ਜਿਹੜਾ ਨਾ ਉਹ ਜ਼ਿਮੀਂਦਾਰਾ ਹੁੰਦਾ ਸੀ ਤੇ ਹਿੰਦੂ ਬਨੀਏ ਬਹੁਤ ਜ਼ਿਆਦਾ ਇੱਥੇ ਹੁੰਦੇ ਸਨ। ਉਹ ਸਾਰੇ ਮਜ਼ਬੂਤ ਲੋਕ ਇੱਥੇ ਹੁੰਦੇ ਸਨ ਤੇ ਬਾਕੀ ਇੱਥੇ ਹਰ ਕੌਮ ਹੁੰਦੀ ਸੀ, ਕਮੀ ਵੀ ਹੁੰਦੇ ਸਨ ਤੇ ਜੱਟ ਵੀ ਹੁੰਦੇ ਸਨ ਤੇ ਸਾਰੇ ਜਿਹੜੇ ਨੇ ਰਲ ਮਿਲ ਕੇ ਰਹਿੰਦੇ ਹੁੰਦੇ ਸਨ। ਤੇ ਮੈਂ ਇਹੋ ਹੀ ਵੀਡੀਓ ਬਣਾਈ ਇੱਕ ਬਜ਼ੁਰਗ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਚਲੇ ਗਏ, ਇਹਨਾਂ ਦਾ ਸਰਦਾਰ ਸਿੰਘ ਹੈ ਜਿਨ੍ਹਾਂ ਦੀ ਤੁਸੀਂ ਪਹਿਲੇ ਵੀਡੀਓ ਵੇਖੀ ਹੈ, ਜਿਹੜੇ ਕਹਿ ਰਹੇ ਸਨ ਕਿ ਜਦਾਲਾ ਨਹੀਂ ਭੁੱਲਦਾ, ਜਦਾਲਾ ਭੁੱਲ ਸਕਦਾ ਮਰ ਕੇ। ਤੇ ਮੈਂ ਫਿਰ ਆਖਿਆ ਕਿ ਚਲੋ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਣਾ ਕਿ ਜਦਾਲਾ ਹੈ ਕੀ ਹੈ ਜਿਹੜਾ ਬਜ਼ੁਰਗਾਂ ਨੂੰ ਭੁੱਲਦਾ ਨਹੀਂ ਪਿਆ। ਆਂਜਣ ਵਿੱਚ ਖੈਰ ਨੇ ਆਈਟਰੋ ਤੇ ਰਾਤੋਂ ਰਾਤ ਫਿਰ ਟੁਰ ਗਿਆ। ਸਾਡੇ ਲਾਗੇ ਦੇ ਦੂਰ ਦਾ ਤਾਂ ਪਤਾ ਨਹੀਂ ਨਾ, ਸਾਡੇ ਲਾਗੇ ਦੇ ਤੇ ਮਾਰਿਆ ਨਹੀਂ ਕਿਸੇ ਵੀ, ਕੋਈ ਲੜਾਈ ਝਗੜਾ ਨਹੀਂ ਹੋਇਆ। ਚਾਚੀ ਹੋਰੀ ਤੁਰਨ ਲੱਗਿਆ ਹੋਵੇ ਵੀ ਘੋੜੀ ਲੈ ਜਾ ਤੇ ਪਿੰਡ ਨੂੰ ਨਾ ਜਾਈ, ਪੰਜ ਗਰਾਈਆਂ ਨੂੰ ਹੋ ਜਾਈ, ਕੋਈ ਬੰਦਾ ਦੁੱਖ ਦਾ ਪੈ ਜਾਂਦੇ ਨੇ, ਸੇਖੀ ਕੋ ਪੈ ਜਾਈਦਾ ਤੇ ਉਹ ਤਾਂ ਬਹੁਤੇ ਲੁੱਟਣ ਵਾਲੇ ਪੈਂਦੇ ਹਨ। ਲੁੱਟਣ ਵਾਲਾ ਹੀ ਉਹਨਾਂ ਕੋਲ ਵੈਰ ਕੋ ਨਹੀਂ ਕਿਸੇ ਦਾ, ਕੱਖ ਨਹੀਂ ਹੁੰਦਾ। ਕੋਈ ਦੁਕਾਨ ਲੁੱਟ ਲੈਣੀ, ਕੋਈ ਮੂੰਗ ਪਰੇ ਫਲਾਣਾ ਇਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਕੋਲ ਕੋਈ ਲੁੱਟ ਲਈ ਜਾਣ ਲੱਗੇ। ਭੈੜੇ ਬੰਦੇ ਵਿੱਚ ਉਦੋਂ ਵੀ ਆਇਆ ਸਨ। ਤੇ ਬਾਕੀ ਆ ਜਿਹੜੇ ਪਿੰਡਾਂ ਦੇ ਲੋਕੀ ਇੱਕ ਦੂਜੇ ਨਾਲ ਬੜੀ ਹਮਦਰਦੀ ਨਾਲ ਗਏ। ਨਹੀਂ ਇਹ ਜਿਹੜਾ ਹੈਗਾ ਨਾ ਅੰਦਰ ਬੁੱਢੇ ਘਰਾਏ ਵੱਲੋਂ ਵੀ ਇੱਕ ਜੱਥਾ ਆਇਆ ਸੀ। ਉਹ ਇਧਰ ਆਇਆ ਸੀ ਨਦਰ ਸ਼ਾਹ ਸਾਧਾਣੀ ਦਾ ਸੈਯਦ ਉਹ ਆਇਆ ਸੀ। ਉਹਨਾਂ ਦਿੱਤੇ ਵਾਲੀ ਆਏ ਹਨ ਬੰਨ ਦੇ, ਇਹ ਫਿਰ ਪਿੰਡਾਂ 'ਚ ਆ ਕੇ ਫਿਰੇ ਹਨ ਡੰਗਰ ਖੋਲਣ ਤੇ ਫਲਾਣ ਦੇ। ਉਹ ਬੰਦੇ ਸਾਂਭ ਸੁੰਭ ਲਏ ਸਨ ਤੇ ਮੋਏ ਉਹ ਹੀ ਨੇ ਦੋਏ ਬੁੜੇ ਤੇ ਚੂੜ ਸਿੰਘ ਬੜਾ ਚੌਧਰੀ ਆਦਮੀ ਨਾਮਜ਼ਦ ਸੀ। ਇਹ ਲੋਕ ਜਿਹੜੇ ਉਧਰੋਂ ਆਏ ਨੇ ਉਹਨਾਂ ਦਾ ਤੇ ਸਾਡਾ ਅਜੇ ਸੈੱਟ ਨਹੀਂ ਹੋਏ। ਉਹ ਸੈੱਟ ਸਨ ਸਾਰੇ ਪਹਿਲਾਂ ਜਿਹੜੇ ਸਨ, ਉਹ ਸੈੱਟ ਉਹਨਾਂ ਦੇ ਦਿਮਾਗ ਇੱਕ ਮਾਂ ਜਾਵੇ ਕਸ਼ਮੀਰੀ ਦਿਮਾਗ ਇੱਕ ਸਨ, ਡੰਗਰ ਹੁੰਦੇ ਲੋਕਾਂ ਦੇ ਖੁੱਲੀ ਆਏ ਭਾਰੂ ਇਹ। ਲੋ ਜੀ ਦੋਸਤੋ, ਇਹ ਸਾਰਾ ਪਿੰਡ ਜਿਹੜਾ ਨਾ ਇਹ ਵੇ ਜਦਾਲਾ ਤੁਹਾਨੂੰ ਇਹ ਸਕਰੀਨ ਤੇ ਵਿਖਾਇਆ ਜਾ ਰਿਹਾ। ਖਾਸ ਤੌਰ ਤੇ ਜਿਹੜੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਗਏ ਸਨ ਸਾਡੇ ਬਜ਼ੁਰਗ ਤੇ ਉਹਨਾਂ ਦੀ ਫਰਮਾਇਸ਼ ਉੱਤੇ ਜਿਹੜਾ ਨਾ ਗੁਫ਼ਤਗੂ ਤਾਂ ਥੋੜ੍ਹੀ ਹੋਈ ਹੈ ਇਸ ਵੀਡੀਓ ਦੇ ਵਿੱਚ, ਲੇਕਿਨ ਜਿਹੜੀ ਮੈਂ ਕਿਹਾ ਚਲੋ ਥੋੜ੍ਹਾ ਜਿਹਾ ਮਾਹੌਲ ਵਿਖਾ ਦਈਏ। ਗਲੀਆਂ, ਪਿੰਡ, ਹਵੇਲੀਆਂ, ਡੇਰੇ, ਖੂਹ ਜਿਹੜੇ ਸਨ ਇੱਥੇ ਹੁੰਦੇ, ਹੁਣ ਵੀ ਖੂਹ ਤੇ ਉਂਝ ਮੋਗੇ ਨੇ। ਇੱਥੇ ਦੱਸਿਆ ਗਿਆ ਕਿ ਇਹ ਬੜਾ ਵੱਡਾ ਪਿੰਡ ਹੁੰਦਾ ਸੀ, 5 ਨੰਬਰ ਇੱਥੇ ਹੁੰਦੇ ਸਨ ਤੇ ਜਿਹੜਾ ਹੈਗਾ ਇਹ 8 ਪਏ ਇਹਨੂੰ ਲੱਗਦੇ ਹੁੰਦੇ ਸਨ, ਯਾਨੀ 8 ਰਾਹ ਲੱਗਦੇ ਹੁੰਦੇ ਸਨ। ਇਹ ਬੜਾ ਵੱਡਾ ਇੱਕ ਪਿੰਡ ਦੀ ਨਿਸ਼ਾਨੀ ਹੁੰਦੀ ਸੀ ਤੇ ਕੱਚੇ ਹੀ ਪਏ ਹੁੰਦੇ ਸਨ, 8 ਪਏ ਲੱਗਦੇ ਹੁੰਦੇ ਸਨ ਤੇ ਬੜੀ ਦੂਰੋਂ ਲੋਕ ਇੱਥੇ ਆ ਕੇ ਤੇ ਸੌਦਾ ਖਰੀਦਦੇ ਹੁੰਦੇ ਸਨ। ਤੇ ਦੱਸਿਆ ਗਿਆ ਬਜ਼ੁਰਗਾਂ ਨੇ ਕਿ ਜਿਹੜੇ ਇੱਥੋਂ ਦੇ ਖੱਤਰੀ ਤੇ ਬਨੀਏ ਸਨ ਉਹ ਸੂਦ ਦੇ ਉੱਤੇ ਪੈਸੇ ਵੀ ਦਿੰਦੇ ਹੁੰਦੇ ਹਨ ਤੇ ਉਧਾਰ ਚੀਜ਼ਾਂ ਦੇਣੀਆਂ ਤੇ ਉਹ ਫਿਰ ਲਿਖ ਲੈਂਦੇ ਹੁੰਦੇ ਸਨ। ਇੱਕ ਹੋਰ ਇੱਥੇ ਦੋਸਤ ਨੇ ਉਹਨਾਂ ਦੱਸਿਆ, ਉਹ ਮਹਾਜਰ ਨੇ, ਇੰਡੀਆ ਤੋਂ ਆਏ ਸਨ ਜਦੋਂ ਵੰਡ ਹੋਈ ਸੀ। ਉਹਨਾਂ ਆਖਿਆ ਜੀ ਮੈਂ ਤਾਂ ਇੱਧਰ ਦੀ ਪੈਦਾਇਸ਼, ਲੇਕਿਨ ਮੇਰੇ ਵਾਲ ਸਾਹਿਬ ਦੱਸਦੇ ਨੇ ਕਿ ਇੱਥੇ ਬਹੁਤ ਜ਼ਿਆਦਾ ਹਿੰਦੂ ਬਨੀਏ ਦੇ ਜਿਹੜੇ ਹੈਗੇ ਸਨ ਉਹ ਘਰ ਸਨ ਜਿਹੜੇ ਛੱਡ ਕੇ ਗਏ ਤੇ ਅਸੀਂ ਫਿਰ ਇੱਕ ਘਰ ਸਾਡੇ ਨੂੰ ਲੱਭਾ ਤੇ ਉਹਦੇ ਵਿੱਚ ਹਾਲੇ ਵੀ ਕਿਤਾਬਾਂ ਜਿਹੜੀਆਂ ਇਹਨਾਂ ਹਿੰਦੂਆਂ ਦੀਆਂ ਜਿਹੜੀਆਂ ਖਾਤੇ ਲਿਖੇ ਸਨ ਬਨੀਆਂ ਦੇ ਉਹ ਹਾਲੇ ਵੀ ਮੌਜੂਦ ਹੈਗੇ ਸਨ।
ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ। ਬਜ਼ੁਰਗਾਂ ਵੀ ਦੱਸਿਆ ਕਿ ਇੱਥੇ 3 ਕਤਲ ਹੋਏ ਸਨ, 3 ਸਿੱਖ ਜਿਹੜੇ ਨਾ ਸਰਦਾਰ ਪਾਰਟੀਸ਼ਨ ਦੇ ਦੌਰਾਨ ਕਤਲ ਹੋਏ ਸਨ। ਤਿੰਨੇ ਬਜ਼ੁਰਗ ਸਨ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਜੱਥਿਆਂ ਨੇ ਜਾਂ ਜਿਸ ਤਰ੍ਹਾਂ ਵੀ। ਤੇ ਉਹ ਜਿਹੜੇ ਪਿੰਡ ਦੇ ਲੋਕ ਸੀ ਉਹ ਤੇ ਬੜੇ ਚੰਗੇ ਸਨ ਉਹਨਾਂ ਨਾਲ, ਉਹਨਾਂ ਦੇ ਕਿਸੇ ਕਿਸਮ ਦਾ ਉਹਨਾਂ ਨੂੰ ਆਂਚ ਨਹੀਂ ਆਉਣ ਦਿੱਤੀ, ਬਲਕਿ ਜਿਹੜੇ ਲੰਬੜਦਾਰ ਸਨ ਇੱਥੋਂ ਦੇ ਉਸ ਵੇਲੇ 4 ਜਿਹੜੇ ਸਿੱਖ ਸਨ ਤੇ 1 ਮੁਸਲਮਾਨ ਦਾ ਅੱਲਾ ਦਿੱਤਾ ਸਾਹਿਬ ਸਨ, ਤੇ ਜਿਨ੍ਹਾਂ ਦੇ ਬਜ਼ੁਰਗਾਂ ਨਾਲ ਅਸੀਂ ਇੱਥੇ ਗੱਲ ਵੀ ਕੀਤੀ ਹੈ। ਤੇ ਉਹਨਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਸਾਰੇ ਰਲ ਕੇ ਨਾ ਤੇ ਇੱਥੇ ਜਿੰਨੇ ਵੀ ਹਿੰਦੂ ਤੇ ਸਿੱਖ ਸਨ ਇਹਨਾਂ ਨੂੰ ਬੜਿਆਣੇ ਤੱਕ ਛੱਡ ਕੇ ਆਏ ਸਨ, ਤਾਂ ਕਿ ਉੱਥੋਂ ਜਾ ਕੇ ਤੇ ਕੈਂਪ ਦੇ ਵਿੱਚ ਬਾਹਿਫਾਜ਼ਤ ਚਲੇ ਜਾਣ। ਤੇ ਇਹ ਫਿਰ ਕੈਂਪਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਆਏ, ਪੂਰੀ ਜ਼ਿੰਮੇਵਾਰੀ ਦਾ ਸਬੂਤ ਦਿੱਤਾ। ਉਹਦੀ ਵਜ੍ਹਾ ਉਹਦਾ ਸਬੂਤ ਇਹ ਵੀ ਕਿ ਜਿਹੜੇ ਇੱਥੋਂ ਜਿੰਨੇ ਵੀ ਭਾਰਤੀ ਗਏ ਨੇ, ਇੰਡੀਅਨ ਲੋਕ ਖਾਸ ਤੌਰ 'ਤੇ ਜੋ ਪੰਜਾਬੀ ਗਏ ਨੇ ਆਪਣੇ ਚੜ੍ਹਦੇ ਪੰਜਾਬ 'ਚ, ਉਹਨਾਂ ਨੇ ਇਹ ਕੋਈ ਸ਼ਿਕਵਾ ਨਹੀਂ ਕੀਤਾ ਕਿ ਪਿੰਡ ਵਾਲਿਆਂ ਨੇ ਉਹਨਾਂ ਨਾਲ ਜ਼ੁਲਮ ਕੀਤਾ। ਹਮੇਸ਼ਾ ਬਾਹਰ ਦੇ ਜੱਥੇ ਆਉਂਦੇ ਰਹੇ ਨੇ ਇੱਕ ਦੂਸਰੇ ਨੂੰ ਲੁੱਟਾ ਲਟਾਈ ਕਰਨ, ਚਵਲਵਾਦੀ ਕਹਿ ਸਕਦੇ ਹਾਂ ਕਿ ਜੀ ਕਿਸੇ ਦਾ ਡੰਗਰ ਖੋਲ ਲਏ ਜਾਂ ਕਿਸੇ ਨੂੰ ਜਿਹੜਾ ਨਾ ਉਹ ਕੋਈ ਜਮ੍ਹਾਂ ਪੂੰਜੀ ਖੋਹ ਲਈ। ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਰਿਹਾ ਸੀ ਵੰਡ ਦੇ ਦੌਰਾਨ। ਤੇ ਦੱਸਿਆ ਕਿ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਜਦੋਂ ਚੱਲੇ ਨੇ ਸਾਰੇ ਉਸ ਇੰਡੀਆ ਦੇ ਵਿੱਚ, ਤੇ ਉਹਨੇ ਫਿਰ ਜਿਹੜਾ ਨਾ ਇੱਥੋਂ ਦੇ ਲੋਕਾਂ ਨੇ ਜਿਹੜਾ ਨਾ ਫਿਰ ਉਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਉਹ ਕੱਢਿਆ ਉੱਥੇ ਜਾ ਕੇ ਫਿਰ ਉਹਨੂੰ ਕੈਂਪਾਂ 'ਚ ਛੱਡਿਆ, ਉਹਨਾਂ ਦੀ ਹਿਫਾਜ਼ਤ ਕੀਤੀ ਹੈ ਤਾਂ ਕਿ ਉਹ ਫਿਰ ਜਿਹੜਾ ਨਾ ਆਪਣੇ ਵਤਨ ਆਪਣਾ ਨਵਾਂ ਪੰਜਾਬ ਜਿਹੜਾ ਦੂਸਰਾ ਸੀ ਲਹਿੰਦਾ ਚੜ੍ਹਦਾ ਪੰਜਾਬ, ਉੱਥੇ ਜਾ ਕੇ ਨਵਾਂ ਘਰ ਆਪਣਾ ਆਬਾਦ ਕਰਨ। ਤੇ ਇਸ ਤਰ੍ਹਾਂ ਹੀ ਹੋਇਆ। ਤੇ ਜਿਹੜੇ ਵੀ ਇੱਥੇ ਦੋਸਤ ਭਰਾ ਗਏ ਨੇ ਉਹਨਾਂ ਨੂੰ ਆਪਣਾ ਪਿਛਲਾ ਪਾਸਾ ਤਾਂ ਯਾਦ ਆਉਂਦਾ ਹੀ ਹੈ, ਕਿਉਂਕਿ ਜਮਨ ਜਿੱਥੇ ਹੋਇਆ ਹੁੰਦਾ ਉਹ ਜਮਨ ਸਥਾਨ ਉਹ ਤੇ ਨਾ ਭੁੱਲ ਸਕਦਾ ਸਾਰੀ ਉਮਰ। ਉਹ ਤੇ ਖੈਰ ਉਹਨਾਂ ਨੂੰ ਜਾਣਦੇ ਨੇ ਜਿਹੜੇ ਇੱਥੋਂ ਗਏ ਨੇ। ਤੇ ਦੋਸਤੋ ਇਹ ਸੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਹਦੇ ਵਿੱਚ ਮੈਂ ਜਦਾਲਾ ਪਿੰਡ ਤੁਹਾਨੂੰ ਦਿਖਾਇਆ। ਇਹ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਦਾ ਇੱਕ ਬੜਾ ਵੱਡਾ ਸਿੱਖਾਂ ਹਿੰਦੂਆਂ ਦਾ ਪਿੰਡ ਸੀ। ਬੜੇ ਇੱਥੇ ਗੁਰਦੁਆਰੇ ਵੀ ਸਨ, ਬੜਾ ਵੱਡਾ ਮੰਦਿਰ ਸੀ ਜਿੱਥੇ ਇੱਥੇ ਲੋਕੀ ਜੰਜਾਂ ਬੰਨ੍ਹਦੇ ਹੁੰਦੇ ਸਨ ਤੇ ਗਮੀ ਖੁਸ਼ੀ 'ਚ ਉੱਥੇ ਬਹਿੰਦੇ ਹੁੰਦੇ ਸਨ। ਤੇ ਉਮੀਦ ਹੈ ਕਿ ਤੁਹਾਨੂੰ ਛੋਟੀ ਜਿਹੀ ਵੀਡੀਓ ਪਸੰਦ ਆਈ ਹੋਗੀ। ਮਜ਼ੀਦ ਵੀਡੀਓ ਲਈ ਵੇਖਦੇ ਰਹੋ। ਵੀਡੀਓ ਟਾਪ ਤੇ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।